ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਮੈਡੀਕੇਅਰ ਦੀਆਂ ਐਪਲੀਕੇਸ਼ਨਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡ ਜੇ ਟੇਰਕੇਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਕਾਫੀ ਲੰਮਾ ਸਮਾਂ ਪਹਿਲਾਂ ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ BTA ਜੋ ਬੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ, ਉੱਥੇ ਸ਼ੂਟਿੰਗ ਹੋਈ ਸੀ ਜਿੱਥੇ ਆਪਣਾ ਇੱਕ ਪੰਜਾਬੀ ਨੌਜਵਾਨ ਵੀ ਚੜ੍ਹਾਈ ਕਰ ਗਿਆ ਸੀ ਹੋਰਨਾਂ ਨੂੰ ਬਚਾਉਂਦਾ ਹੋਇਆ। ਸੋ ਉੱਥੇ ਲਾਸੂਟ ਚੱਲਦਾ ਸੀ BTA ਦੇ ਨਾਲ ਤੇ ਹੁਣ ਉਹਦੀ ਜੋ ਸੈਟਲਮੈਂਟ ਹੋ ਗਈ, ਕਹਿੰਦੇ $8 ਮਿਲੀਅਨ ਦੀ ਸੈਟਲਮੈਂਟ ਹੋਈ ਆ। 9 ਵਿਕਟਮ ਸੀ ਜਿਨ੍ਹਾਂ ਦੇ ਵਿੱਚੋਂ 8 ਜਾਣਿਆਂ ਨੇ ਇਹ ਸਾਈਨ ਕੀਤਾ ਹੈਗਾ ਆ। ਮਈ 26 2021 ਨੂੰ ਸੈਨ ਹੋਜ਼ੇ ਦੇ ਰੇਲ ਯਾਰਡ ਦੇ ਵਿੱਚ ਕਸੀਦੀ ਨਾਮ ਦੇ ਬੰਦੇ ਨੇ ਜੋ ਉੱਥੇ ਦਾ ਇੰਪਲਾਈ ਸੀਗਾ, ਉਸਨੇ ਆਪਣੇ ਹੀ ਸਾਥੀਆਂ ਦੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਸੀ ਤੇ 9 ਜਾਣਿਆਂ ਨੂੰ ਬਾਅਦ ਦੇ ਵਿੱਚ ਉਹ ਖੁਦ ਵੀ ਜਿਹੜਾ ਆ ਉਹ ਮਰ ਗਿਆ ਸੀ। ਸੋ ਹੁਣ ਇਹ ਜੋ $9 ਮਿਲੀਅਨ ਹੈਗਾ ਆ, ਸੌਰੀ $8 ਮਿਲੀਅਨ ਆ, ਇਹ ਸਾਰਿਆਂ ਦੇ ਵਿੱਚ ਡਿਵਾਈਡ ਕੀਤਾ ਜਾਊਗਾ। ਜੋ ਲਾਇਰਸ ਹੈਗੇ ਆ ਉਹ 40% ਆਪਣਾ ਕਮਿਸ਼ਨ ਚਾਰਜ ਕਰ ਰਹੇ ਹੈਗੇ ਆ। ਏਜੰਸੀ ਨੇ ਇਹ ਵੀ ਐਗਰੀ ਕੀਤਾ ਹੈ ਵੀ 4.9 ਮਿਲੀਅਨ ਰਿਟਾਇਰਮੈਂਟ ਬੈਨੀਫਿਟਸ ਜਿਹੜਾ ਮੰਥਲੀ ਬੇਸਿਸ ਜੋ ਟੋਟਲ $3000 ਪਰ ਮੰਥ ਦੇ ਹਿਸਾਬ ਨਾਲ ਬਣਦਾ ਆ, ਉਹ ਵਿਕਟਮਸ ਨੂੰ ਵਿਕਟਮ ਦੀਆਂ ਜੋ ਫੈਮਲੀਜ਼ ਆ ਉਹਨਾਂ ਨੂੰ ਦੇਣਗੇ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਘਟਨਾ ਉੱਥੇ ਵਾਪਰੀ ਸੀਗੀ, ਮਾੜੀ ਘਟਨਾ ਵਾਪਰੀ ਸੀ, ਉਸ ਤੋਂ ਬਾਅਦ 'ਚ ਫੈਸਲਾ ਹੁਣ ਇਹ ਆਇਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਚਾਹੀਏ, ਕੈਲੀਫੋਰਨੀਆ ਦੀ ਇੱਕ ਮਾਂ ਨੂੰ ਚਾਈਲਡ ਐਂਡੇਂਜਰਮੈਂਟ ਦੇ ਲਈ ਦੋਸ਼ੀ ਜਿਹੜਾ ਆ ਉਹ ਮੰਨਿਆ ਜਾ ਰਿਹਾ ਆ। 3 ਸਾਲਾਂ ਦਾ ਮੁੰਡਾ ਬੱਚਾ ਜਿਹੜਾ ਉਸੇ ਹੀ ਮਾਂ ਦਾ, ਉਹ ਫੈਂਟਨਲ ਦੀ ਓਵਰਡੋਜ਼ ਦੇ ਕਰਕੇ ਇਸ ਸਾਲ ਦੇ ਪਹਿਲਾਂ ਜਿਹੜਾ ਆ ਉਹ ਚੜ੍ਹਾਈ ਕਰ ਗਿਆ ਸੀਗਾ। 4 ਮਈ ਨੂੰ ਪੁਲਿਸ ਨੂੰ ਕਾਲ ਆਈ ਸੀਗੀ ਅਨਰਿਸਪੌਂਸਿਵ ਚਾਈਲਡ ਦੀ। ਬੱਚਾ ਜਿਹੜਾ ਉਹ ਕਹਿੰਦੇ ਨੀਲਾ ਪਿਆ ਸੀ ਤੇ ਸਾਹ ਨਹੀਂ ਸੀ ਲੈ ਰਿਹਾ। ਸੈਨ ਲੂਇਸ ਓਬਿਸਪੋ ਦੀ ਇਹ ਘਟਨਾ ਆ। ਫਾਇਰ ਡਿਪਾਰਟਮੈਂਟ ਨੇ ਲਾਈਫ ਸੇਵਿੰਗ ਐਫਰਟਸ ਜਿਹੜੇ ਉਹ ਕੀਤੇ, ਬੱਚੇ ਨੂੰ ਹਸਪਤਾਲ ਵੀ ਜਿਹੜੇ ਉਹ ਲੈ ਕੇ ਗਏ, ਪਰ ਉਹ ਮੁੜ ਦੁਬਾਰਾ ਹੋਸ਼ ਦੇ ਵਿੱਚ ਨਹੀਂ ਆਇਆ ਤੇ ਉਸ ਦੀ ਸ਼ਾਮ ਨੂੰ ਉਸ ਦਿਨ ਮੌਤ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਜਿਹੜੀ ਆ ਜਾਂਚ ਸ਼ੁਰੂ ਕੀਤੀ। ਟੌਕਸੀਕੋਲੋਜੀ ਰਿਪੋਰਟ ਜਿਹੜੀ ਉਸ ਦੇ ਉੱਤੇ ਪਰਫਾਰਮ ਕੀਤੀ ਗਈ ਤੇ ਜਿਹੜੀ ਜੂਨ ਦੇ ਵਿੱਚ ਨਤੀਜੇ ਆਏ ਤਾਂ ਉਸ ਤੋਂ ਬਾਅਦ ਪਤਾ ਲੱਗਾ ਵੀ ਉਹਦੇ ਸਿਸਟਮ ਦੇ ਵਿੱਚ ਹਾਈ ਲੈਵਲਸ ਆਫ ਫੈਂਟਨਲ ਜਿਹੜੀ ਉਹ ਮੌਜੂਦ ਸੀਗੀ। 30 ਸਾਲਾਂ ਦੀ ਉਸ ਦੀ ਮਾਂ ਜੈਨੀਫਰ ਮੇ ਨੀਮਨ ਉਸ ਬੱਚੇ ਦੀ ਪ੍ਰਾਇਮਰੀ ਕੇਅਰ ਗਿਵਰ ਸੀਗੀ। ਉਸ ਟਾਈਮ ਮੌਕੇ ਦੇ ਵਾਰਦਾਤ ਦੇ ਉੱਤੇ ਮੌਜੂਦ ਸੀਗੀ ਜਿੱਥੇ ਜਦੋਂ ਬੱਚਾ ਜਿਹੜਾ ਉਹ ਮਰਿਆ ਸੀਗਾ। ਤੇ ਮਹੀਨਿਆਂ ਬੱਧੀ ਚੱਲੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਸ ਬੀਬੀ ਦੇ ਦੁਆਰਾ ਜਿਹੜੇ ਐਕਸ਼ਨਸ ਲਏ ਗਏ ਜਿਹਦੇ ਨਾਲ ਬੱਚਾ ਫੈਂਟਨਲ ਨੂੰ ਐਕਸਪੋਜ਼ ਜਿਹੜਾ ਉਹ ਹੁੰਦਾ ਰਿਹਾ ਤੇ ਬਾਅਦ ਦੇ ਵਿੱਚ ਬੱਚੇ ਦੀ ਜਿਹੜੀ ਉਹ ਮੌਤ ਹੋ ਗਈ। 3 ਸਾਲ ਦਾ ਬੱਚਾ ਕੀ ਹੁੰਦਾ, ਉਹਨੇ ਕਿਹੜਾ ਆਪ ਜਿਹੜਾ ਉਹ ਕੁਛ ਚੱਕ ਕੇ ਜਿਹੜਾ ਉਹ ਲੈ ਲੈਣਾ। ਸੋ ਇਲੀਗਲ ਸਬਸਟੈਂਸ ਉਸ ਤੇ ਲਾਗੇ ਸੀਗੇ, ਉਹ ਇੰਜੈਸਟ ਜਿਹੜਾ ਉਹ ਕਰ ਗਿਆ ਤੇ ਉਸ ਬੱਚੇ ਦੀ ਵਿਚਾਰੇ ਦੀ ਮੌਤ ਜਿਹੜੀ ਉਹ ਹੋ ਗਈ ਆ। ਸੋ ਜਿਹੜੇ ਸੈਂਟਰ ਆਫ ਡਿਜ਼ੀਜ਼ ਕੰਟਰੋਲ CDC ਵਾਲੇ ਆ, ਫੈਂਟਨਲ ਇੱਕ ਸਿੰਥੈਟਿਕ ਓਪੀਆਈਡ ਆ ਜਿਹੜੀ ਸਵੀਅਰ ਪੇਨ ਨੂੰ ਵਰਤਣ ਦੇ ਲਈ ਵਰਤੀ ਜਾਂਦੀ ਆ, ਖਾਸ ਕਰਕੇ ਕੈਂਸਰ ਪੇਸ਼ੈਂਟਸ ਵਾਲਿਆਂ ਦੇ ਲਈ। ਮੋਰਫਿਨ ਦੇ ਨਾਲੋਂ 50 ਤੋਂ 100 ਗੁਣਾ ਵੱਧ ਜਿਹੜੀ ਇਹ ਪੋਟੈਂਟ ਹੁੰਦੀ ਆ
ਤੇ ਫੈਂਟਨਲ ਓਵਰਡੋਜ਼ਸ ਲਗਾਤਾਰ ਜਿਹੜੀਆਂ ਆ ਉਹ ਵੱਧਦੀਆਂ ਜਾ ਰਹੀਆਂ ਨੇ ਤੇ ਇੱਕ ਘਿਨਾਉਣੀ ਘਟਨਾ, ਦਰਦਨਾਕ ਘਟਨਾ ਕਹਿ ਸਕਦੇ ਆ, ਦਿਲ ਪਾੜਨ ਵਾਲੀ, ਇਹ ਸੈਨ ਲੁਈਸ ਓਬਿਸਪੋ 'ਚ ਵਾਪਰੀ ਸੀ। ਅੱਜ ਸਵੇਰੇ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਸੈਨੇਟ ਦੀ ਰੇਸ ਦੇ ਵਿੱਚ ਕਿੰਨੇ 100 ਮਿਲੀਅਨ ਦੇ ਕਰੀਬ ਜੋ ਜਿਹੜੇ ਡਾਲਰਸ ਆ ਉਹ ਸਪੈਂਡ ਹੋਣ ਜਾ ਰਹੇ ਆ ਜਾਰਜੀਆ ਦੀ ਜੋ ਸੀਟ ਹੋਣੀ ਆ ਸੈਨੇਟ ਦੀ। ਤੇ ਆਪਾਂ ਜੇ ਕਾਂਗਰਸ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਫ੍ਰਿਜ਼ਨੋ ਏਰੀਆ 'ਚ ਸਨ ਕਾਉਂਟੀ 'ਚ ਜੋ ਇੱਕ ਕਾਂਗਰਸ ਦੀ ਸੀਟ ਹੈਗੀ ਆ, ਜਿੱਥੇ ਡੇਵਿਡ ਵਲਡਾਹੋ ਤੇ ਰੂਡੀ ਸਾਲਸ ਫਾਈਟ ਕਰ ਰਹੇ ਆ, ਉੱਥੇ 30 ਮਿਲੀਅਨ ਡਾਲਰ ਮਨੀ ਜਿਹੜਾ ਆ ਸਪੈਂਡ ਦੋਨਾਂ ਕੈਂਡੀਡੇਟਸ ਵੱਲੋਂ ਕੀਤਾ ਗਿਆ ਆ। ਇਸ ਟਾਈਮ ਦੇ ਉੱਤੇ ਡੇਵਿਡ ਵਲਡਾਹੋ 24,838 ਵੋਟਾਂ ਦੇ ਮੁਕਾਬਲੇ 20,983 ਰੂਡੀ ਸਾਲਸ ਕੋ ਆ। ਸੋ 4,000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਆ, ਪਰ ਹਜੇ ਵੋਟਾਂ ਬਹੁਤ ਜ਼ਿਆਦਾ ਕਾਊਂਟ ਹੋਣੀਆਂ ਹੈਗੀਆਂ। ਜੇ ਰੂਡੀ ਸਾਲਸ ਜਦੋਂ ਜੂਨ ਮਹੀਨੇ 'ਚ ਇਲੈਕਸ਼ਨ ਹੋਈਆਂ ਸੀ ਪ੍ਰਾਇਮਰੀ, ਉਸ ਟਾਈਮ ਦੇ ਉੱਤੇ ਰੂਡੀ ਸੈਲਰਸ ਨੂੰ 45.4% ਵੋਟਾਂ ਮਿਲੀਆਂ ਸੀ ਤੇ ਵਲਡਾਹੋ ਨੂੰ ਸਿਰਫ 25.6% ਵੋਟਾਂ ਮਿਲੀਆਂ ਸੀਗੀਆਂ। ਸੋ ਯੂਨੀਅਨਸ, ਇੰਟਰਨੈਸ਼ਨਲ ਬ੍ਰਦਰਹੁੱਡ ਆਫ ਇਲੈਕਟ੍ਰੀਕਲ ਵਰਕਰ ਲੋਕਲ 1428, ਹੋਰ ਬਹੁਤ ਸਾਰੇ ਲੋਕ ਜੋ ਰੂਡੀ ਸੈਲਰਸ ਨੂੰ ਸਪੋਰਟ ਕਰ ਰਹੇ ਆ, ਪਰ ਹਜੇ ਰਿਜ਼ਲਟ ਉਹਨਾਂ ਦੇ ਹੱਕ 'ਚ ਨਹੀਂ ਚੱਲ ਰਿਹਾ। ਤੇ ਜੇ ਰੂਡੀ ਸੈਲਰਸ ਜਿੱਤੇ ਤੇ ਉਹ ਸਨ ਕਾਉਂਟੀ ਦੇ ਪਹਿਲੇ ਸਪੈਨਿਸ਼ ਮੂਲ ਦੇ ਕਾਂਗਰਸਮੈਨ ਹੋਣੇ ਸੀ। ਜੀ, ਉਧਰ ਸੈਨੇਟ ਦੀ ਰੇਸ ਜਿਹੜੀ ਆ ਹਰਜੋਤ ਸਿੰਘ ਜੀ, ਉਹ ਵੀ ਗਹਿ ਗੱਚ ਜਿਹੜੀ ਉਹ ਚੱਲ ਰਹੀ ਆ, ਖਾਸ ਕਰਕੇ ਨਵਾਡਾ ਵਾਲੀ, ਜਿੱਥੇ ਜੀਓਪੀ ਦੇ ਐਡਮ ਲੈਕਸੈਲਟ ਉਹ ਲੀਡ ਕਰ ਰਹੇ ਆ ਉੱਥੋਂ ਦੇ ਇਨਕਮਬੈਂਟ ਸੈਨੇਟਰ ਕੈਥਰੀਨ ਕੋਰਟੇਜ਼ ਮੈਸਟੋ ਨਾਲੋਂ, ਪਰ ਇਹ ਲੀਡ ਮਹਿਜ 800 ਵੋਟਾਂ ਦੀ ਹੁਣ ਬਣ ਕੇ ਰਹਿ ਗਈ ਹੈਗੀ ਆ। 92.9% ਵੋਟਾਂ ਜਿਹੜੀਆਂ ਉਹ ਕਾਊਂਟ ਹੋ ਚੁੱਕੀਆਂ। ਸੋ ਕਹਿੰਦੇ ਵੀ ਜਿਉਂ-ਜਿਉਂ ਦੁਬਾਰਾ ਜਿਹੜੀਆਂ ਕਾਊਂਟਿੰਗ ਲਗਾਤਾਰ ਜਿਹੜੀ ਉਹ ਚੱਲ ਰਹੀ ਹੈਗੀ ਆ ਹਰਜੋਤ ਸਿੰਘ ਜੀ, ਤਾਂ ਕਹਿੰਦੇ ਵੀ ਹੋ ਸਕਦਾ ਆ ਵੀ ਐਡਮ ਜਿਹੜੇ ਲੈਕਸੈਟ ਆ ਉਹ ਪਿੱਛੇ ਵੀ ਜਿਹੜੇ ਉਹ ਪਛੜ ਵੀ ਜਿਹੜੇ ਹੋ ਸਕਦੇ ਆ। ਐਰੀਜ਼ੋਨਾ ਦੇ ਵਿੱਚ ਹਰਜੋਤ ਸਿੰਘ ਜੀ, ਮਾਰਕ ਕੈਲੀ ਰਾਈਟ ਨਾਓ ਆਪਣੇ ਜਿਹੜੇ ਜੀਓਪੀ ਦੇ ਉਮੀਦਵਾਰ ਨੇ ਬਲੇਕ ਮਾਸਟਰਸ, ਉਹਦੇ ਨਾਲੋਂ 1 ਲੱਖ ਵੋਟ ਦੇ ਨਾਲ ਅੱਗੇ ਚੱਲ ਰਹੇ ਆ। ਪਰ ਨਵਾਡਾ ਵਾਲਾ ਜਿਹੜਾ ਮੁਕਾਬਲਾ ਹੈ ਇਹ ਪੂਰਾ ਇਸ ਟਾਈਮ ਗਹਿ ਗੱਚ ਚੱਲ ਰਿਹਾ ਆ। ਤੇ ਰਹਿ ਗਈ ਜਿਹੜੀ 100ਵੀਂ ਸੀਟ ਕਹਿ ਸਕਦੇ ਆ ਰਫਾਲ ਵਾਰਨਕ ਤੇ ਹਰਸ਼ਲ ਵਾਕਰ ਵਾਲੀ, ਉਹ ਹੁਣ ਹਰਜੋਤ ਸਿੰਘ ਜੀ 6 ਦਸੰਬਰ ਨੂੰ ਜਿਹੜੀ ਡਿਸਾਈਡ ਹੋਵੇਗੀ। ਉੱਥੇ ਮਿਲੀਅਨਸ ਆਫ ਡਾਲਰ ਆਲਰੇਡੀ ਰੇਜ਼ ਹੋ ਚੁੱਕੇ ਆ ਤੇ ਕਈ ਮਿਲੀਅਨ ਜਿਹੜੇ ਉੱਥੇ ਜਿਹੜੇ ਹੁਣ ਸਪੈਂਡ ਹੋਣੇ ਆ। ਤੇ ਜੇ ਨਵਾਡਾ ਵਾਲੀ ਵੀ ਡੈਮੋਕ੍ਰੇਟ ਜਿੱਤ ਜਾਂਦੇ ਆ ਤੇ ਐਰੀਜ਼ੋਨਾ ਵਾਲੀ ਵੀ, ਤਾਂ 50 ਵੋਟਾਂ 50 ਸੀਟਾਂ ਇਹਨਾਂ ਦੀਆਂ ਪੱਕੀਆਂ ਹੋ ਜਾਣਗੀਆਂ। ਫਿਰ ਜਾਰਜੀਆ ਦੇ ਵਿੱਚ ਆਈਦਰ 51 ਤੱਕ ਜਾ ਸਕਦੇ ਆ ਤੇ ਜਾਂ ਫਿਰ ਜਿਹੜੇ ਰਿਪਬਲਿਕਨ ਜਿੱਤਦੇ ਆ ਤੇ 50-50 ਬਰਾਬਰ ਹੋ ਸਕਦੇ ਆ। ਤੇ ਉਧਰ ਹਾਊਸ ਦੇ ਵਿੱਚ ਵੀ ਬੜੀ ਥਿਨ ਮੈਜੋਰਟੀ ਦੇ ਨਾਲ ਹੀ ਅਜੇ ਹਰਜੋਤ ਸਿੰਘ ਜੀ ਰਿਪਬਲਿਕਨਸ ਜਿਹੜੇ ਉਹ ਅੱਗੇ ਚੱਲ ਰਹੇ ਆ। ਇਸ ਵਾਰ ਮੁਕਾਬਲਾ ਬਹੁਤ ਹੀ ਜ਼ਿਆਦਾ ਜਿਹੜਾ ਉਹ ਫਸਵਾਂ ਜਿਹੜਾ ਓਵਰਆਲ ਇਲੈਕਸ਼ਨਸ 'ਚ ਰਿਹਾ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਕੋਰਟ ਰਿਪੋਰਟਰਸ ਦੀ ਬਹੁਤ ਜ਼ਿਆਦਾ ਸ਼ਾਰਟੇਜ ਆ, ਜਿਹਦੇ ਨਾਲ ਜੋ ਕੈਲੀਫੋਰਨੀਆ ਦਾ ਜਸਟਿਸ ਸਿਸਟਮ ਆ ਇਸ ਟਾਈਮ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚ ਚੱਲ ਰਿਹਾ ਹੈਗਾ ਆ। ਕੁਝ ਗਰੁੱਪ ਲੀਗਲ ਆਫੀਸ਼ੀਅਲਸ ਨੇ ਉਹਨਾਂ ਨੇ ਹਾਈਲਾਈਟ ਕੀਤਾ ਕੈਲੀਫੋਰਨੀਆ ਦੇ ਸਟੈਚੂਸ ਕਿੱਦਾਂ ਵੀ ਸਾਨੂੰ ਜਿਹੜੇ ਨਵੇਂ ਰਿਪੋਰਟਰਸ ਆ ਉਹ ਜਿਹੜੇ ਕੋਰਟ 'ਚ ਕੰਮ ਕਰਦੇ ਹੁੰਦੇ ਨਹੀਂ ਲੱਭ ਰਹੇ ਹੈਗੇ। 30 ਮਿਲੀਅਨ ਡਾਲਰ ਦੇ ਕਰੀਬ ਕੈਲੀਫੋਰਨੀਆ ਲੈਜਿਸਲੇਚਰ ਨੇ ਐਲੋਕੇਟ ਕੀਤਾ ਆ ਮਨੀ, ਤਾਂ ਕਿ ਜੋ ਕੋਰਟ ਰਿਪੋਰਟਰਸ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕੇ ਤੇ ਨਵੇਂ ਜਿਹੜੇ ਕੋਰਟ ਰਿਪੋਰਟਰਸ ਆ ਉਹਨਾਂ ਨੂੰ ਹਾਇਰ ਕੀਤਾ ਜਾ ਸਕੇ। 50% ਕੈਲੀਫੋਰਨੀਆ ਦੀਆਂ ਕੋਰਟਸ ਨੇ ਰਿਪੋਰਟ ਕੀਤਾ ਵੀ ਉਹ ਰੂਟੀਨਲੀ ਆਪਣਾ ਜਿਹੜਾ ਆ ਨਾਨ ਮੈਂਡੇਟਡ ਪ੍ਰੋਸੀਡਿੰਗਸ ਆ ਉਹਨਾਂ ਨੂੰ ਕੰਪਲੀਟ ਨਹੀਂ ਕਰ ਸਕਦੇ, ਕਿਉਂਕਿ ਰਿਪੋਰਟਰਸ ਦੀ ਗਿਣਤੀ ਬਹੁਤ ਘੱਟ ਹੈਗੀ ਆ। ਨੈਸ਼ਨਲ ਕੋਰਟ ਰਿਪੋਰਟਰ ਐਸੋਸੀਏਸ਼ਨ ਨੇ ਵੀ ਇਹ ਕਿਹਾ ਵੀ ਇਲੈਕਟ੍ਰੋਨਿਕ ਰਿਕਾਰਡਿੰਗ ਡਿਵਾਈਸਸ ਸਾਰਾ ਕੁਝ ਇਹ ਯੂਜ਼ ਕੀਤਾ ਜਾਂਦਾ ਆ ਤੇ ਨਵੇਂ ਲੋਕ ਇਸ ਪਾਸੇ ਨੂੰ ਨਹੀਂ ਆ ਰਹੇ ਹੈਗੇ। ਜੋ ਰਿਪੋਰਟਰਸ ਦੀ ਸਰਟੀਫਿਕੇਸ਼ਨ ਟੈਸਟ ਹੈਗੀ ਆ ਉਹਦੇ ਮੁਤਾਬਕ ਕਹਿੰਦੇ ਵੀ 2018 ਚ 339 ਜਣਿਆਂ ਨੇ ਕੀਤੀ ਸੀ, 2021 ਚ ਸਿਰਫ 178 ਜਣਿਆਂ ਨੇ ਜੋ ਇਹ ਸਰਟੀਫਿਕੇਸ਼ਨ ਕੀਤੀ ਆ। ਸੋ ਬਹੁਤ ਜ਼ਿਆਦਾ ਇਹ ਘਟ ਰਿਹਾ ਹੈਗਾ ਤੇ ਇਸ ਕਰਕੇ ਰਿਪੋਰਟਰਸ ਦੀ ਕੈਲੀਫੋਰਨੀਆ ਦੇ ਕੋਰਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਆ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੁਣਾਂ ਦੇ ਦੁਆਰਾ ਇੱਕ ਪ੍ਰੈਜ਼ੀਡੈਂਸ਼ੀਅਲ ਸੈਂਟਰ ਓਬਾਮਾ ਪ੍ਰੈਜ਼ੀਡੈਂਸ਼ੀਅਲ ਸੈਂਟਰ ਜਿਹੜਾ ਉਹ ਬਣਾਇਆ ਜਾ ਰਿਹਾ ਹੈਗਾ ਆ, ਉਹਦੀ ਕੰਸਟਰਕਸ਼ਨ ਇਸ ਟਾਈਮ ਚੱਲ ਰਹੀ ਹੈ ਸ਼ਿਕਾਗੋ ਦੇ ਵਿੱਚ। ਬੀਤੇ ਦਿਨਾਂ ਦੇ ਵਿੱਚ ਉੱਥੇ ਇੱਕ ਫਾਂਸੀ ਦਾ ਫੰਦਾ ਜਿਹੜਾ ਉਹ ਲੱਭਾ, ਨੂਸ ਜਿਸ ਨੂੰ ਜਿਹੜਾ ਉਹ ਆਖਿਆ ਜਾਂਦਾ ਆ। ਉਸ ਤੋਂ ਬਾਅਦ ਦੇ ਵਿੱਚ ਸਾਰਾ ਕੰਮਕਾਜ ਉੱਥੇ ਠੱਪ ਜਿਹੜਾ ਉਹ ਕਰ ਦਿੱਤਾ ਗਿਆ। ਲੇਕ ਸਾਈਡ ਅਲਾਇੰਸ ਇੱਕ ਜੁਆਇੰਟ ਵੈਂਚਰ ਹੈਗਾ ਆ, ਇਹ ਮਲਟੀਪਲ ਕੰਸਟਰਕਸ਼ਨ ਕੰਪਨੀਜ਼ ਦਾ, ਜਿਹੜੇ ਇਸ ਸੈਂਟਰ ਨੂੰ ਬਣਾਉਣ ਦੇ ਵਿੱਚ ਕੰਮ ਕਰ ਰਹੇ ਹੈਗੇ ਆ। ਨੂਸ ਯੂਜਲੀ ਕਾਲੇ ਮੂਲ ਦੇ ਲੋਕਾਂ ਨੂੰ ਫਾਂਸੀ ਦਾ ਜਾਂ ਸਲੇਵਰੀ ਦੀ ਇੱਕ ਨਿਸ਼ਾਨੀ ਦੇ ਵਜੋਂ ਜਿਹੜਾ ਉਹ ਦਿਖਾਇਆ ਜਾਂਦਾ ਸੀਗਾ। ਤੇ ਹੁਣ ਕਿਉਂਕਿ ਇਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਸੈਂਟਰ ਦੇ ਨਾਲ ਇਹ ਕੰਮ ਚੱਲ ਰਿਹਾ ਆ, ਸੋ ਇਸ ਨੂੰ ਇਸ ਟਾਈਮ ਬੜੀ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। $1 ਲੱਖ ਦਾ ਕਹਿੰਦੇ ਇਨਾਮ ਵੀ ਇਹਨਾਂ ਨੇ ਇਸ ਟਾਈਮ ਰੱਖਿਆ ਆ, ਵੀ ਜੇ ਕੋਈ ਇਹ ਦੱਸੇ ਵੀ ਇਹ ਨੂਸ ਜਿਹੜੀ ਆ ਫਾਂਸੀ ਦਾ ਫੰਦਾ ਜਿਹੜਾ ਆ, ਇਹ ਰੱਸੀ ਆ ਉੱਥੇ ਉਹਨੇ ਕਿੰਨੇ ਰੱਖੀ ਆ ਤੇ ਕੌਣ ਜਿਹੜਾ ਆ ਇੱਥੇ ਛੱਡ ਕੇ ਗਿਆ। ਸੋ ਬੀਤੇ ਵੀਰਵਾਰ ਦੀ ਇਹ ਘਟਨਾ ਜਿਹੜੀ ਉਹ ਦੱਸੀ ਜਾ ਰਹੀ ਆ। ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਜ਼ੀਰੋ ਟੋਲਰੈਂਸ ਆ ਵਰਕ ਸਾਈਡ ਦੇ ਉੱਤੇ ਕਿਸੇ ਵੀ ਤਰੀਕੇ ਦੇ ਬਾਇਸ ਜਾਂ ਹੇਟ ਆ ਉਸ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਜਿੰਨੀ ਦੇਰ ਤੱਕ ਇਸ ਦੀ ਪੂਰੀ ਹੁਣ ਜਾਂਚ ਮਾਮਲਾ ਜਿਹੜਾ ਉਹ ਨਹੀਂ ਹੁੰਦਾ ਤੇ ਇਸ ਕੰਮ ਨੂੰ ਉਨੀ ਦੇਰ ਤੱਕ ਰੋਕਿਆ ਜਿਹੜਾ ਹੋ ਜਾਵੇਗਾ। ਓਬਾਮਾ ਫਾਊਂਡੇਸ਼ਨ ਦੇ ਦੁਆਰਾ ਵੀ ਸਟੇਟਮੈਂਟ ਜਿਹੜੀ ਆ ਉਹ ਜਾਰੀ ਕੀਤੀ ਗਈ। ਕਹਿੰਦੇ ਵੀ ਇਹ ਜਿਹੜਾ ਸ਼ਰਮਨਾਕ ਕਾਰਾ ਇੱਕ ਬੁਜ਼ਦਲੀ ਦਾ ਆ ਤੇ ਹੇਟ ਦਾ ਆ, ਉਹ ਇਸ ਟਾਈਮ ਆਪਣੇ ਸਾਹਮਣੇ ਆ ਤੇ ਸਾਨੂੰ ਇੱਕ ਵਾਰੀ ਫਿਰ ਡਿਵਾਈਡ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਆ। ਸ਼ਿਕਾਗੋ ਪੁਲਿਸ ਡਿਪਾਰਟਮੈਂਟ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਆ। ਕੈਲੀਫੋਰਨੀਆ ਦੇ ਵਿੱਚ ਜੋ ਸੋਲਰ ਪਾਵਰ ਆ ਉਹਨਾਂ ਨੂੰ ਲੈ ਕੇ ਸੋਲਰ ਸਿਸਟਮ ਜੇ ਤੁਸੀਂ ਆਪਣੇ ਘਰਾਂ ਦੇ ਉੱਪਰ ਰੂਫ ਤੇ ਲਵਾਉਣੇ ਆ, ਉਹਨਾਂ ਨੂੰ ਇਨਸੈਂਟਿਵ ਦਿੱਤਾ ਜਾ ਰਿਹਾ ਹੈਗਾ। ਸੋ ਹੁਣ ਕੈਲੀਫੋਰਨੀਆ ਦੇ ਕਸਟਮਰਸ ਜਿਹੜੀ ਉਹਨਾਂ ਦੇ ਕੋਲ ਐਕਸਟਰਾ એનર્ਜੀ ਆ, ਅਨਯੂਜ਼ਡ એનર્ਜੀ, ਐਕਸਟਰਾ ਬਿਜਲੀ ਹੋਊਗੀ, ਉਹ ਯੂਟਿਲਿਟੀ ਕੰਪਨੀਆਂ ਨੂੰ ਵੇਚ ਸਕਦੇ ਹੈਗੇ ਆ। ਪਹਿਲਾਂ ਇਹ ਕਾਫੀ ਰੌਲਾ ਰੱਪਾ ਸੀਗਾ ਵੀ ਤੁਸੀਂ ਨਹੀਂ ਦੇ ਸਕਦੇ। 1.5 ਮਿਲੀਅਨ ਕੈਲੀਫੋਰਨੀਆ ਘਰਾਂ ਦੇ ਉੱਤੇ ਸੋਲਰ ਪੈਨਲਸ ਲੱਗੇ ਹੋਏ ਹੈਗੇ ਆ। ਇਹ ਬਾਈ ਫਾਰ ਕਹਿੰਦੇ ਨੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਨੰਬਰ ਹੈਗੇ ਆ। ਪਰ ਜੋ ਕੈਲੀਫੋਰਨੀਆ ਦੇ ਗਵਰਨਰ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਪੁਸ਼ ਕਰ ਰਹੇ ਆ ਹੋਰ ਲੋਕ ਵੱਧ ਤੋਂ ਵੱਧ ਸੋਲਰ ਲਵਾਉਣ એનર્ਜੀ ਨੂੰ ਲੈ ਕੇ। ਤੇ ਜੋ ਕੈਲੀਫੋਰਨੀਆ ਦੀਆਂ 3 ਮੇਜਰ ਯੂਟਿਲਿਟੀ ਕੰਪਨੀਆਂ ਆ, ਪੈਸੀਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ, ਸਦਰਨ ਕੈਲੀਫੋਰਨੀਆ ਐਡੀਸਨ, ਸੈਂਡੀਗੋ ਗੈਸ ਤੇ ਇਲੈਕਟ੍ਰਿਕ, ਇਹਨਾਂ ਨੇ ਇਹ ਕਿਹਾ ਵੀ ਜਿਨ੍ਹਾਂ ਲੋਕਾਂ ਦੇ ਸੋਲਰ ਲੱਗੇ ਹੋ ਆ ਘਰਾਂ ਦੇ ਵਿੱਚ, ਜੇ ਉਹਨਾਂ ਦੇ ਕੋਲ ਐਕਸਟਰਾ એનર્ਜੀ ਹੋਊਗੀ ਅਸੀਂ ਉਹਨਾਂ ਨੂੰ ਪੈਸੇ ਦੇ ਕੇ ਐਕਸਟਰਾ ਬਾਈ ਕਰਾਂਗੇ। ਸੋ ਇਹ ਇੱਕ ਵਧੀਆ ਹੋਊਗਾ। ਇਹ ਥੋੜਾ ਲੋਕਾਂ ਨੂੰ ਇਸ ਨਾਲ ਇਹ ਲੱਗੂਗਾ ਵੀ ਸੋ ਕੁਛ ਨਾ ਕੁਛ ਜਿਹੜਾ ਬੈਨੀਫਿਟ ਹੋ ਸਕਦਾ ਤੇ ਆਪਾਂ ਜੋ ਸੋਲਰ ਪੈਨਲਸ ਆ ਉਹ ਐਡ ਕਰੀਏ। ਜੀ ਜੀ ਬਿਲਕੁਲ। ਸੋ ਇਨਫਰਾਸਟ੍ਰਕਚਰ ਡੀਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਹਰਜੋਤ ਸਿੰਘ ਜੀ ਸੋਲਰ ਨੂੰ ਲੈ ਕੇ ਗ੍ਰੀਨ એનર્ਜੀ ਵੱਲ ਨੂੰ ਕੈਲੀਫੋਰਨੀਆ ਜਿਹੜਾ ਉਹ ਵੱਧ ਰਿਹਾ ਹੈਗਾ ਆ। ਸੋ ਹੋਪਫੁਲੀ ਜਿਹੜਾ ਇਸ ਚੀਜ਼ ਦੇ ਵਿੱਚ ਬੈਟਰ ਹੋਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਮੈਗਾ ਚਰਚ ਲੀਡਰ, ਉਸ ਦੇ ਜਿਹੜੇ ਇੱਕ ਗ੍ਰੈਂਡ ਪੇਰੈਂਟਸ, ਉਹਨਾਂ ਨੂੰ ਮਰਡਰ ਦੇ ਲਈ ਚਾਰਜ ਕੀਤਾ ਗਿਆ ਆ। ਇਹ ਸਾਰਾ ਮਾਮਲਾ 11 ਸਾਲਾਂ ਦੀ ਇੱਕ ਕੁੜੀ, ਉਸਦੇ ਟਾਰਚਰ ਦੇ ਕਰਕੇ ਜਿਹੜੀ ਹੋਈ ਡੈਥ ਆ ਉਸ ਦੇ ਨਾਲ ਜੁੜਿਆ ਦੱਸਿਆ ਜਾਂਦਾ ਆ। ਰੌਕ ਚਰਚ ਸੈਨ ਡਿਏਗੋ ਦੀ ਜਿਹੜੀ ਲਟੀਸ਼ੀਆ ਮੈਕਕੋਰਮੈਕ, ਉਹ ਜਿਹੜੀ ਲੀਡਰ ਆ ਉਸ ਦੇ ਦੁਆਰਾ ਇਸ ਚਰਚ ਨੂੰ ਇਸ ਚਰਚ ਨੂੰ ਮਾਈਲਜ਼ ਮੈਕਫਰਸਨ, ਇੱਕ ਸਾਬਕਾ NFL ਪਲੇਅਰ ਆ, ਉਸ ਦੇ ਦੁਆਰਾ ਜਿਹੜਾ ਉਹ ਬਣਾਇਆ ਗਿਆ ਸੀ। ਕਹਿੰਦੇ ਵੀ ਹੁਣ ਲਟੀਸ਼ੀਆ ਨੂੰ ਜੇਲ੍ਹ ਦੇ ਵਿੱਚ ਬੁੱਕ ਕਰ ਲਿਆ ਗਿਆ ਹੈ। ਸੋ 3 ਕਾਊਂਟ ਟਾਰਚਰ ਦੇ, 1 ਚਾਰਜ ਮਰਡਰ ਦਾ ਤੇ 3 ਕਾਊਂਟ ਵਿਲਫੁਲ ਕਰੂਐਲਿਟੀ ਟੂ ਦਾ ਚਾਈਲਡ, ਵੀ ਬੱਚੇ ਦੇ ਨਾਲ ਨਿਰਦਇਤਾ ਜਿਹੜੀ ਕੀਤੀ ਆ ਉਸ ਮਾਮਲੇ ਦੇ ਵਿੱਚ ਕੀਤੇ ਗਏ ਆ। ਅਰਬੈਲਾ ਮੈਕਕੋਰਮੈਕ ਜਿਹੜੀ 11 ਸਾਲਾਂ ਦੀ, ਉਸ ਦੇ ਕਤਲ ਦੇ ਮਾਮਲੇ ਦੇ ਵਿੱਚ ਆ। ਕਹਿੰਦੇ ਇਸ ਦੇ ਨਾਲ ਚਰਚ ਦੇ ਹੀ 49 ਸਾਲਾਂ ਦਾ ਇੱਕ ਜਿਹੜਾ ਸਟੈਨਲੀ ਟੌਮ ਤੇ 75 ਸਾਲਾਂ ਦਾ, ਇਹਨਾਂ ਨੂੰ ਵੀ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਗ੍ਰਿਫਤਾਰ ਕੀਤਾ ਗਿਆ। ਕਹਿੰਦੇ ਵੀ ਇਸ ਕੁੜੀ ਨੂੰ ਭੁੱਖਿਆਂ ਜਿਹੜਾ ਆ ਟਾਰਚਰ ਦੇ ਰੂਪ ਦੇ ਵਿੱਚ ਰੱਖਿਆ ਗਿਆ ਸੀਗਾ। ਸਵੀਅਰ ਲੈਵਲਸ ਆਫ ਮਾਲ ਨਰਿਸ਼ਮੈਂਟ ਇਸ ਦੀ ਲਾਸ਼ ਦੇ ਵਿੱਚੋਂ ਕੁੜੀ ਦੀ ਚੋਂ ਲੱਭੇ ਸੀਗੇ। ਸੋ ਉਸ ਮਾਮਲੇ 'ਚ ਇੱਕ ਮੈਗਾ ਚਰਚ ਦੇ ਲੀਡਰ ਤੇ ਉਹਦੇ ਗ੍ਰੈਂਡ ਪੇਰੈਂਟਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ।
ਅਗਲੀ ਖਬਰ ਵੱਲ ਚਲੀਏ। ਲਿਸਟੀਰੀਆ ਆਊਟਬ੍ਰੇਕ ਹੋਇਆ ਯੂਐਸਏ ਦੇ ਵਿੱਚ, ਜਿਹਦੇ ਨਾਲ 16 ਲੋਕ ਬਹੁਤ ਬੁਰੀ ਤਰ੍ਹਾਂ ਬਿਮਾਰ ਹੋਏ ਹੈਗੇ ਆ। ਜਿਨ੍ਹਾਂ ਦੇ ਵਿੱਚੋਂ ਇੱਕ ਕੇਸ ਕੈਲੀਫੋਰਨੀਆ ਦੇ ਵਿੱਚ ਵੀ ਪਾਇਆ ਗਿਆ ਹੈਗਾ। ਜੋ ਲਿਸਟੀਰੀਆ ਆਊਟਬ੍ਰੇਕ ਹੁੰਦਾ ਹੈ, ਬੜੀ ਡੈਡਲੀ ਹੁੰਦੀ ਆ, ਜਿਹਦੇ ਨਾਲ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਇੱਕ ਮੈਰੀਲੈਂਡ 'ਚ ਇੱਕ ਜਣਾ ਮਾਰਿਆ ਵੀ ਗਿਆ ਹੈ। ਇਦਾਂ ਹੀ ਇੱਕ ਪ੍ਰੈਗਨੈਂਟ ਵੂਮਨ ਸੀ, ਉਹ ਬਹੁਤ ਬੁਰੀ ਤਰ੍ਹਾਂ ਬਿਮਾਰ ਹੋਈ ਆ ਤੇ ਉਸ ਦੀ ਪ੍ਰੈਗਨੈਂਸੀ ਜੋ ਆ ਉਹ ਲਾਸ ਹੋ ਗਈ ਹੈਗੀ ਆ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਦੱਸਿਆ ਵੀ ਜੋ ਪ੍ਰੈਗਨੈਂਟ ਲੇਡੀਜ਼ ਆ, ਉਹ 10 ਟਾਈਮ ਜ਼ਿਆਦਾ ਲਾਈਕਲੀ ਆ ਵੀ ਉਹ ਲਿਸਟੀਰੀਆ ਇਨਫੈਕਸ਼ਨ ਦੇ ਨਾਲ ਉਹਨਾਂ ਦੇ ਮਿਸਕੈਰੇਜ, ਸਟਿਲ ਬਰਥ ਤੇ ਹੋਰ ਬਹੁਤ ਸਾਰੀਆਂ ਉਹਨਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਹੈਗੀਆਂ ਆ। 13 ਕੇਸ 16 ਦੇ ਵਿੱਚੋਂ ਟੋਟਲ ਜੋ ਲੋਕ ਆ ਉਹ ਹਸਪੀਟਲਾਈਜ਼ ਕੀਤੇ ਗਏ ਆ। ਕੈਲੀਫੋਰਨੀਆ 'ਚ ਕਿੱਥੇ ਕੇਸ ਹੋਇਆ ਹਜੇ ਉਹ ਨਹੀਂ ਡਿਸਕਲੋਜ਼ ਕੀਤਾ। ਨਿਊਯਾਰਕ ਦੇ ਵਿੱਚ 5 ਕੇਸ ਇਦਾਂ ਦੇ ਆਏ ਆ ਜੋ ਨੈਟ ਕਾਸਟ ਮਾਰਕੀਟ ਉੱਤੇ ਇੱਕ ਸਟੋਰ ਸੀਗਾ ਗਰੋਸਰੀ ਦਾ, ਜਿੱਥੋਂ ਲੋਕਾਂ ਨੇ ਇਹ ਫੂਡ ਖਰੀਦਿਆ ਸੀ, ਜਿਸ ਤੋਂ ਬਾਅਦ ਉਹ ਬਿਮਾਰ ਹੋਏ ਹੈਗੇ ਆ। CDC ਜੋ ਹੈਗੀ ਆ ਉਹ ਸਸਪੈਕਟ ਕਰ ਰਹੀ ਆ ਵੀ 16 ਕੇਸ ਬੁਰੀ ਤਰ੍ਹਾਂ ਬਿਮਾਰ ਹੋਏ ਆ ਲੋਕ ਅਪ੍ਰੈਲ 17 2021 ਤੋਂ ਲੈ ਕੇ ਸਤੰਬਰ 29 2022 ਤੱਕ। ਤੇ ਕਹਿੰਦੇ ਵੀ ਸੇਮ ਫੂਡ ਖਾਣ ਨਾਲ ਹੀ ਲੋਕ ਇਹ ਜੋ ਆ ਉਹ ਉਹਨਾਂ ਨੂੰ ਬਿਮਾਰ ਹੋਏ ਆ ਤੇ ਉਹਨਾਂ ਦੀ ਇਸ ਬਿਮਾਰੀ ਦੀ ਆਊਟਬ੍ਰੇਕ ਹੋਈ ਹੈਗੀ ਆ। ਐਂਟੀਬਾਇਓਟਿਕਸ ਨੂੰ ਯੂਜ਼ ਕੀਤਾ ਜਾਂਦਾ ਆ ਲਿਸਟੀਰੀਆ ਇਲਨੈਸ ਨੂੰ ਠੀਕ ਕਰਨ ਦੇ ਲਈ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਹਾਊਸ ਓਵਰਸਾਈਟ ਕਮੇਟੀ ਦੇ ਵਿੱਚ ਜਿਹੜੇ ਟੌਪ ਰਿਪਬਲਿਕਨ ਨੇ ਰਿਪਰੈਜ਼ੈਂਟੇਟਿਵ ਜੇਮਸ ਕੋਮਰ, ਕਹਿੰਦੇ ਵੀ ਉਹ ਇਸ ਟਾਈਮ ਤਿਆਰੀ ਜਿਹੜੀ ਉਹਨਾਂ ਦੀ ਚੱਲ ਰਹੀ ਆ ਵੀ ਹੰਟਰ ਬਾਈਡਨ, ਪ੍ਰੈਜ਼ੀਡੈਂਟ ਬਾਈਡਨ ਦੇ ਜਿਹੜਾ ਮੁੰਡਾ ਆ ਹੰਟਰ ਬਾਈਡਨ, ਉਸ ਨੂੰ ਸਪੀਨਾ ਜਿਹੜਾ ਉਹ ਕੀਤਾ ਜਾ ਸਕਦਾ ਹੈ। ਕੈਂਟਕੀ ਤੋਂ ਇਹ ਕਾਂਗਰਸਮੈਨ, ਉਹਨਾਂ ਨੇ CBS ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਇਹ ਜਿਹੜੀ ਗੱਲਬਾਤ ਆ ਉਹ ਆਖੀ ਹੈ। ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਪ੍ਰਿਪੇਅਰ ਹੋ ਰਹੇ ਆ ਇਸ ਨੂੰ ਸਪੀਨਾ ਜਿਹੜਾ ਉਹ ਕਰਨ ਦੇ ਲਈ। ਤੇ ਕਹਿੰਦੇ ਵੀ ਜਿਹੜੇ ਜੋ ਬਾਈਡਨ ਜਿਹੜੇ ਕਹਿੰਦੇ ਵੀ ਉਹਨਾਂ ਦਾ ਮੁੰਡਾ ਜੇ ਉਹ ਇਨੋਸੈਂਟ ਆ ਤੇ ਉਹ ਵੀ ਇਸ ਦੇ ਵਿੱਚ ਆ ਕੇ ਇਸ ਚੀਜ਼ ਬਾਰੇ ਦੱਸਣਗੇ। ਸੋ ਕਹਿੰਦੇ ਵੀ ਉਹ ਬਲੀਵ ਕਰਦੇ ਨੇ ਵੀ ਬਾਈਡਨ ਦੇ ਸਨ ਹੰਟਰ ਬਾਈਡਨ ਜਿਹੜਾ ਹੈ, ਉਸ ਦੀਆਂ ਜਿਹੜੀਆਂ ਬਿਜ਼ਨਸ ਡੀਲਿੰਗਸ ਆ ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆ, ਉਸਨੇ ਵਾਈਟ ਹਾਊਸ ਨੂੰ ਕੰਪਰੋਮਾਈਜ਼ ਜਿਹੜਾ ਉਹ ਕੀਤਾ ਆ। ਸੋ ਇਹ ਨੈਸ਼ਨਲ ਸਿਕਿਉਰਿਟੀ ਕੰਸਰਨ ਆ ਤੇ ਇਸ ਨੂੰ ਅਸੀਂ ਬੜਾ ਸੀਰੀਅਸਲੀ ਜਿਹੜਾ ਉਹ ਲਵਾਂਗੇ ਤੇ ਇਸ ਦੀ ਫਾਰਮਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋਊਗੀ। ਤੇ ਕਹਿੰਦੇ ਜੇ ਕ੍ਰੈਡੀਬਲ ਹੁੰਦੀ ਆ ਤੇ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਆ, ਉਸ ਦੀ ਫਾਰਮਲ ਇਨਵੈਸਟੀਗੇਸ਼ਨ ਵੀ ਆਪਾਂ ਕਰ ਸਕਦੇ ਹਾਂ। ਜੀ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਇੱਕ 20 ਸਾਲਾਂ ਦੇ ਮੁੰਡੇ ਨੇ 3 ਯੁਵੈਨਲ ਜਿਨ੍ਹਾਂ ਦੀ ਏਜ 11 ਸਾਲ ਤੇ 13 ਸਾਲ ਆ, ਉਹਨਾਂ ਦੇ ਸਿਰ ਦੇ ਉੱਤੇ ਗਨ ਰੱਖੀ। ਇਹ ਸਾਰੀ ਇਨਸੀਡੈਂਟ ਸਤੰਬਰ 23 2022 ਨੂੰ ਜੋ ਸੈਨੋਜ਼ੇ ਦੇ ਵਿੱਚ ਮੈਕਲੌਫਲਿਨ ਐਵਨਿਊ ਆ ਉੱਥੇ ਵਾਪਰੀ। ਸੈਨੋਜ਼ੇ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਉਸ ਤੋਂ ਬਾਅਦ ਜਦੋਂ ਬੱਚਿਆਂ ਨੇ ਪੁਲਿਸ ਨੂੰ ਕਾਲ ਕਰਕੇ ਦੱਸਿਆ ਤੇ ਇਸ 20 ਸਾਲਾਂ ਦੇ ਨੌਜਵਾਨ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਉਹਦੇ ਕੋਲ ਹਾਈ ਪਾਵਰਡ ਗਨ ਸੀ। ਡਿਟੈਕਟਿਵ ਜੋ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੇ ਆ ਅਸੌਲਟ ਯੂਨਿਟ ਦੇ, ਉਹਨਾਂ ਨੇ ਇਸ ਸਸਪੈਕਟ ਦਾ ਨਾਮ 20 ਸਾਲਾਂ ਦਾ ਸਮੀਤ ਖਹਿਰਾ ਕਰਕੇ ਦੱਸਿਆ ਹੈਗਾ ਆ। ਇਨਵੈਸਟੀਗੇਸ਼ਨ ਦੇ ਦੌਰਾਨ ਡਿਟੈਕਟਿਵ ਨੇ ਕਾਫੀ ਇਨਵੈਸਟੀਗੇਟਿਵ ਟੂਲ ਤੇ ਟੈਕਨੀਕਸ ਯੂਜ਼ ਕੀਤੇ ਤੇ ਉਹਨਾਂ ਨੇ ਜੋ ਆਟੋਮੇਟਡ ਲਾਇਸੈਂਸ ਪਲੇਟ ਰੀਡਰਸ ਹੁੰਦੇ ਆ ਉਹਦੇ ਤੋਂ ਉਹ ਕਾਰ ਫੜ ਲਈ। ਸੋ ਇਹ ਸਰੋਤਿਆਂ ਨੂੰ ਆਪਾਂ ਬਹੁਤ ਲੰਮੇ ਸਮੇਂ ਤੋਂ ਦੱਸਦੇ ਆ ਰਹੇ ਆ ਵੀ ਕਸਟਮ ਤੇ ਇਮੀਗ੍ਰੇਸ਼ਨ ਆਫੀਸ਼ੀਅਲ ਤੇ ਬਹੁਤ ਸਾਰੀਆਂ ਪੁਲਿਸ ਡਿਪਾਰਟਮੈਂਟਸ ਹੁਣ ਆਟੋਮੇਟਡ ਜੋ ਤੁਹਾਡੀ ਪਲੇਟ ਰੀਡਰਸ ਆ ਉਹਨਾਂ ਨੂੰ ਯੂਜ਼ ਕਰਦੇ ਆ, ਜਿਹ ਤੋਂ ਬੜਾ ਈਜ਼ੀ ਹੋ ਜਾਂਦਾ ਉਹਨਾਂ ਨੂੰ ਕਿਸੇ ਵੀ ਜੋ ਕ੍ਰਿਮੀਨਲ ਆ ਉਸ ਨੂੰ ਅਰੈਸਟ ਕਰਨ ਦੇ ਲਈ। ਸੋ ਸਮੀਤ ਖਹਿਰਾ 20 ਸਾਲਾਂ ਦਾ ਜੋ ਸੈਨੋਜ਼ੇ ਦਾ ਹੈਗਾ, ਉਹਨੂੰ ਸੈਂਟਾ ਕਲਾਰਾ ਕਾਉਂਟੀ ਦੀ ਮੇਨ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਤੇ ਉਹਦੇ ਤੇ ਚਾਰजेस ਲਾਏ ਗਏ ਹੈਗੇ ਅਸੌਲਟ ਵਿਦ ਡੈਡਲੀ ਵੈਪਨ ਤੇ ਬ੍ਰੈਂਡਿੰਗ ਤੇ ਫਾਇਰ ਆਰਮਸ। ਤੇ ਹੋਰ ਇਹਦੇ ਬਾਰੇ ਜੇ ਕੋਈ ਇਨਫੋਰਮੇਸ਼ਨ ਆ ਕਿਸੇ ਨੂੰ ਤੇ ਉਹ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਨੂੰ ਕਾਲ ਕਰ ਸਕਦਾ ਹੈਗਾ। ਜੀ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਆਪਾਂ ਇਹ ਦੱਸ ਜਾਈਏ ਵੀ ਕੱਲ ਸ਼ਾਮ ਨੂੰ ਜਿਹੜੇ ਸ਼ਨੀਚਰਵਾਰ ਸ਼ਾਮ ਨੂੰ ਤੇ ਐਤਵਾਰ ਨੂੰ
ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਵਿਖੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਹੋਵੇਗੀ, ਜਿੱਥੇ ਕਿ ਨਗਰ ਕੀਰਤਨ ਐਤਵਾਰ ਨੂੰ ਆਉਂਦੇ ਨੂੰ ਸਜਾਇਆ ਜਾਣਾ ਹੈ। ਸੋ ਉੱਥੋਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਨੂੰ ਮਿਲੋ ਵੀ, ਅਤੇ ਨਾਲੇ ਉੱਥੇ ਲੋਕਲ ਚੱਲਣ ਵਾਲੇ ਰੇਡੀਓ ਸੈਟਸ ਤੇ ਇੰਟਰਨੈਟ ਰੇਡੀਓ ਸੈਟਸ ਜਿਹੜੇ ਉਹ ਤੁਸੀਂ ਉੱਥੋਂ ਬਾਏ ਕਰ ਸਕਦੇ ਆ। ਸੋ ਕੱਲ ਸ਼ਾਮ ਨੂੰ, ਸ਼ਨੀਚਰਵਾਰ ਸ਼ਾਮ ਨੂੰ ਤੇ ਐਤਵਾਰ ਨੂੰ ਸਵੇਰ ਤੋਂ ਲੈ ਕੇ ਜਿਹੜਾ ਨਗਰ ਕੀਰਤਨ ਦੀ ਸਮਾਪਤੀ ਤੱਕ, ਉਦੋਂ ਤੱਕ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਗੁਰਦੁਆਰਾ ਸਾਹਿਬ ਵਿਲਸਨ ਰੋਡ ਉੱਥੇ ਮੌਜੂਦ ਹੋਵੇਗੀ। ਸੋ ਜ਼ਰੂਰ ਆ ਕੇ ਜਿਹੜਾ ਜੀ ਉਹ ਤੁਸੀਂ ਮਿਲਿਓ ਤੇ ਆਪਣੀ ਫੀਡਬੈਕ ਦਿਓ, ਤੇ ਤਸਵੀਰ ਵੀ ਜਿਹੜੀ ਉਹ ਜ਼ਰੂਰ ਤੁਸੀਂ ਖਿਚਵਾਇਓ ਜੀ। ਤੇ ਉਸ ਤੋਂ ਹੁਣ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹੋਏ ਜੇ ਅੱਜ ਦੇ ਮਾਰਕੀਟਸ ਦੇ ਹਾਲ ਦੱਸਦੇ ਜਾਈਏ। ਡਾਓ ਜੋਨਸ, ਜਿਸ ਦੇ ਵਿੱਚ ਕੱਲ 1000 ਪੁਆਇੰਟ ਤੋਂ ਵੱਧ ਦਾ ਇਜ਼ਾਫਾ ਹੋਇਆ ਸੀ, ਅੱਜ 32 ਪੁਆਇੰਟ ਵੱਧ ਕੇ 33,748 ਤੇ ਬੰਦ ਹੋਇਆ। S&P 36 ਪੁਆਇੰਟ ਵੱਧ ਕੇ 3993 ਤੇ, ਨੈਸਡੈਕ 209 ਪੁਆਇੰਟ ਵੱਧ ਕੇ 11,323 ਤੇ ਬੰਦ ਹੋਇਆ। ਸੋਨੇ ਦਾ ਭਾਅ $1774 ਪ੍ਰਤੀ ਆਊਂਸ ਤੇ ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ ਜਿਹੜੀ ਰਹੀ ਆ। 10 ਈਅਰ ਯੀਲਡ 3.81%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,849 ਤੇ ਇਥੀਰੀਅਮ 1269 US ਦੇ ਬਰਾਬਰ ਚੱਲ ਰਿਹਾ ਹੈ। ਇਸੇ ਤਰ੍ਹਾਂ ਇੱਕ US ਦੀ ਕੀਮਤ ਇੰਡੀਆ ਦੇ 80 ਰੁਪਏ ਤੇ 55 ਪੈਸੇ ਦੇ ਬਰਾਬਰ ਰਹੀ ਆ। ਇੱਕ US ਦੀ ਕੀਮਤ ਕੈਨੇਡਾ ਦੇ $1 ਤੇ 33 ਸੈਂਟ ਬਰਾਬਰ ਰਹੀ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US।